ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਤਿਓ ਆਓ ਖਬਰਾਂ ਦਾ ਜਿਹੜਾ ਬੁਲੇਟਿਨ ਸ਼ੁਰੂ ਕਰਦੇ ਹਾਂ ਅਪਡੇਟ ਅਮਰੀਕਾ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਰੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ ਜੀ। ਤੇ ਪਹਿਲੀ ਖਬਰ ਵੱਲ ਚੱਲੀਏ। ਰਾਜਕਰਮਜੀਤ ਸਿੰਘ ਜੀ, ਲੇਟੈਸਟ ਖਬਰ ਆ ਰਹੀ ਆ ਫਰਾਂਸ ਤੋਂ। ਫਰਾਂਸ ਦੇ ਵਿੱਚ ਅੱਜ ਫਿਰ ਇੱਕ ਟੈਰਰਿਸਟ ਅਟੈਕ ਹੋਇਆ ਜਿਹਦੇ ਵਿੱਚ 3 ਲੋਕ ਮਾਰੇ ਗਏ ਤੇ ਨਾਲ ਦੀ ਨਾਲ ਜਿਹੜਾ ਸਸਪੈਕਟ ਆ ਉਹਨੂੰ ਵੀ ਜਿਹੜੀ ਉੱਥੇ ਦੀ ਪੁਲਿਸ ਹੈਗੀ ਆ ਉਸ ਨੇ ਮਾਰ ਦਿੱਤਾ। ਬਿਲਕੁਲ ਅਟੈਕ ਵੀ ਉਦਾਂ ਦਾ ਹੀ ਹੋਇਆ ਜਿੱਦਾਂ ਕਾਰ ਚੈਕਿੰਗ ਕਰਕੇ ਜਿੱਦਾਂ ਅੱਗੇ ਕਰਦੀ ਆ ਉਹ ਕਾਰ ਦੇ ਨਾਲ ਅੱਗੇ ਜਾ ਕੇ ਅਟੈਕ ਕੀਤਾ ਹੈਗਾ। ਬੜੀ ਮਾੜੀ ਗੱਲ ਹੈਗੀ ਆ। ਤੇ ਬਿਲਕੁਲ ਇੱਕ ਸੁਪਰ ਮਾਰਕੀਟ ਦੇ ਵਿੱਚ ਬੰਦੂਕਧਾਰੀ ਬੰਦਾ ਜਿਹੜਾ ਅੰਦਰ ਵੜ ਗਿਆ ਸੀਗਾ। ਪਹਿਲਾਂ ਕਾਰ ਜੈਕ ਉਸਨੇ ਕੀਤੀ, ਕਿਸੇ ਦੀ ਗੱਡੀ ਜਿਹੜੀ ਹੈ ਕਹਿ ਲਓ ਵੀ ਉਹ ਖੋਹ ਕੇ ਲੈ ਗਿਆ, ਉੱਥੇ ਤੱਕ ਗਿਆ ਤੇ ਅੰਦਰ ਹੌਸਟੇਜ ਜਿਹੜੇ ਆ ਉਸਨੇ ਬਣਾ ਲਏ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉੱਥੋਂ ਦੀ ਜਿਹੜੀ ਮਿਲਟਰੀ ਕਹਿ ਲਓ ਵੀ ਜਿਹੜੀ ਵੀ ਉਹਨਾਂ ਦੀ ਸਵਾਟ ਟੀਮ ਆ, ਉਹਨਾਂ ਦੀ ਫੋਰਸ ਆ, ਉਹਨਾਂ ਨੇ ਉਸੇ ਤਰੀਕੇ ਦੇ ਨਾਲ ਅੰਦਰ ਨਾਲ ਦੇ ਨਾਲ ਵੜੇ ਤੇ ਉਸ ਨੂੰ ਜਿਹੜਾ ਕਾਬੂ ਜ਼ਰੂਰ ਕਰ ਲਿਆ। ਪਰ ਇਸ ਪੂਰੀ ਗੋਲੀਬਾਰੀ ਦੇ ਵਿੱਚ ਜਿਹੜੇ ਕਈ ਲੋਕ ਜਿਹੜੇ ਮਾਰੇ ਗਏ, 3 ਜਾਣੇ ਜਿਹੜੇ ਆ ਉਹ ਇਸ ਦੇ ਵਿੱਚ ਮਾਰੇ ਗਏ ਆ। ਤੇ ਜਿਹੜਾ ਇੱਕ ਵਾਰੀ ਕਹਿ ਲਓ ਵੀ ਫਰਾਂਸ ਇੱਕ ਵਾਰੀ ਫਿਰ ਦਹਿਸ਼ਤੀ ਹਮਲੇ ਦਾ ਜਿਹੜਾ ਉਹ ਸ਼ਿਕਾਰ ਹੋਇਆ ਆ। ਲਗਾਤਾਰ ਬਾਰ-ਬਾਰ ਜਿਹੜੇ ਆ ਫਰਾਂਸ ਦੇ ਵਿੱਚ ਇੱਦਾਂ ਦੇ ਹਮਲੇ ਜਿਹੜੇ ਹੋ ਰਹੇ ਆ। ਇਕੱਲਾ ਫਰਾਂਸ ਹੀ ਨਹੀਂ, ਹੋਰ ਵੀ ਬਹੁਤ ਜਿਹੜੇ ਮੁਲਕਾਂ ਦੇ ਵਿੱਚ ਇੱਦਾਂ ਦਾ ਅਸਰ ਦੇਖਿਆ ਜਾ ਰਿਹਾ। ਕੋਈ ਡੋਮੈਸਟਿਕ ਤੌਰ ਦੇ ਉੱਤੇ ਕਰੀ ਜਾਂਦਾ, ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਦਾਂ ਪੋਸਟਨ ਦੇ ਵਿੱਚ ਦੇਖਿਆ ਕਿੱਦਾਂ ਬੰਬ ਧਮਾਕੇ ਕਰੀ ਜਾਂਦਾ ਸੀ। ਤੇ ਕਈ ਜਿਹੜੇ ਇੱਦਾਂ ਆਈਸਿਸ ਜਾਂ ਹੋਰ ਇੱਦਾਂ ਦੀਆਂ ਜਥੇਬੰਦੀਆਂ ਦੇ ਨਾਲ ਜੁੜ ਕੇ ਜਿਹੜੇ ਆ ਉਹ ਜਿਹੜੇ ਕਹਿ ਲਓ ਵੀ ਨਿਹੱਥੇ ਲੋਕਾਂ ਦੇ ਉੱਤੇ, ਨਿਰਦੋਸ਼ ਲੋਕਾਂ ਦੇ ਉੱਤੇ ਜਿਹੜੇ ਆ ਬੰਬ ਗੋਲੀਆਂ ਜਿਹੜੀਆਂ ਉਹ ਚਲਾਈ ਜਾ ਰਹੇ। ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਜਿਹੜੇ ਆ ਤੇ ਪ੍ਰਾਈਮ ਮਿਨਿਸਟਰ ਉਡੋਆਰਡੋ ਫਿਲਿਪੇ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਟੈਰਰਿਸਟ ਅਟੈਕ ਹੈਗਾ ਤੇ ਆਈਸਿਸ ਨੇ ਕੀਤਾ ਹੈਗਾ। ਜਿਹੜਾ ਆਈਸਿਸ ਆ ਹੁਣ ਇੱਕ ਤਰ੍ਹਾਂ ਦੇ ਨਾਲ ਇਹ ਬਹੁਤ ਹੀ ਖਤਰਨਾਕ ਅੱਤਵਾਦੀ ਗਰੁੱਪ ਬਣਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਜਿਹੜੀ ਖਬਰ ਆਈ ਸੀ ਵੀ ਪੰਜਾਬ ਦੇ ਵਿੱਚ ਜਿਹੜੇ 39 ਇੰਡੀਅਨ ਜਿਨ੍ਹਾਂ ਦੇ ਵਿੱਚੋਂ 33 ਦੇ ਕਰੀਬ ਪੰਜਾਬੀ ਸੀਗੇ ਪਿਛਲੇ ਸਾਲਾਂ ਦੇ ਵਿੱਚ ਜਦੋਂ ਉਹਨਾਂ ਨੇ ਮਾਰ ਦਿੱਤੇ ਸੀ ਹਨਾ। ਜੇ ਐਂਡ ਤੱਕ ਇੰਡੀਅਨ ਗਵਰਨਮੈਂਟ ਕਹਿੰਦੀ ਰਹੀ ਵੀ ਨਹੀਂ ਜੀ ਉਹ ਜੀਂਦੇ ਹੈਗੇ ਆ ਤੇ ਹੁਣ ਜਦੋਂ ਉਹ ਕਨਫਰਮ ਹੋ ਗਿਆ ਵੀ ਆਈਸਿਸ ਨੇ ਉਹ ਮਾਰੇ ਸੀ ਇਰਾਕ ਦੇ ਵਿੱਚ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਕਰੀਏ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਓਮਨੀਬਸ ਇਹ ਨਾ ਸੋਚਿਆ ਜਾਵੇ ਵੀ ਕੋਈ ਬੱਸ ਹੀ ਆ। ਇਹ ਜਿਹੜਾ ਸਪੈਂਡਿੰਗ ਬਿੱਲ ਨੂੰ ਜਿਹੜਾ ਨਾਮ ਦਿੱਤਾ ਗਿਆ ਆ ਉਹ ਕਹਿੰਦੇ ਆ ਵੀ ਸਾਰੇ ਜਣੇ ਇਸ ਬੱਸ ਦੇ ਉੱਤੇ ਚੜ੍ਹ ਕੇ ਉਹਨਾਂ ਦਾ ਪਾਰ ਤਾਰਾ ਕਰਨਾ ਆ। ਸੋ ਤਕਰੀਬਨ $1.3 ਟ੍ਰਿਲੀਅਨ ਦਾ ਜਿਹੜਾ ਸਪੈਂਡਿੰਗ ਬਿੱਲ ਆ ਜਿਸ ਨੂੰ ਜਿਹੜਾ ਸੈਨੇਟ ਦੇ ਵਿੱਚ ਕਹਿੰਦੇ ਆ ਵੀ ਪਾਸ ਹੋਣ ਦੀਆਂ ਜਿਹੜੀਆਂ ਅੱਜ ਜਿਹੜਾ ਹੋ ਜਾਣਾ। ਤੇ ਉਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਨ੍ਹਾਂ ਨੇ ਕੱਲ ਕਿਤੇ ਨਾ ਕਿਤੇ ਥੋੜੀ ਜਿਹੀ ਖੁਸ਼ੀ ਵੀ ਜ਼ਾਹਰ ਕੀਤੀ ਸੀ, ਥੋੜਾ ਉਸ ਨੂੰ ਪੋਜ਼ਿਟਿਵਲੀ ਵੀ ਜਿਹੜਾ ਦੱਸਿਆ ਸੀਗਾ, ਮਿਲਟਰੀ ਨੂੰ ਦੱਸਿਆ ਸੀਗਾ ਵੀ ਕਿੰਨਾ ਵਧੀਆ ਜਿਹੜਾ ਮਿਲ ਰਿਹਾ ਆ ਮੈਨੂੰ ਵੀ ਬਾਰਡਰ ਵਾਲ ਦੇ ਜਿਹੜੇ ਤਕਰੀਬਨ ਕੁਛ ਕੁ $1 ਬਿਲੀਅਨ ਜਿਹੜੇ ਮਿਲ ਰਹੇ ਨੇ। ਤੇ ਪਰ ਅੱਜ ਅਚਾਨਕ ਉਹਨਾਂ ਨੇ ਉਸ ਦੇ ਉੱਤੇ ਥੋੜਾ ਜਿਹਾ ਕਹਿ ਲਓ ਵੀ ਯੂਟਰਨ ਜਿਹਾ ਜਿਹੜਾ ਮਾਰਿਆ। ਉਹ ਕਹਿੰਦੇ ਵੀ ਮੈਂ ਇਸ ਨੂੰ ਵੀਟੋ ਕਰ ਦੇਣਾ ਜੇ ਇਸ ਦੇ ਵਿੱਚ ਡਾਕਾ ਰੈਸਿਪੀਐਂਟ ਵਾਲਿਆਂ ਦੀ ਗੱਲ ਨਾ ਹੋਈ ਤੇ ਜੇ ਮੇਰੀ ਬਾਰਡਰ ਵਾਲ ਦੇ ਜਿਹੜੇ ਮੈਨੂੰ ਡਾਲਰ ਪੂਰੇ ਜਿਹੜੇ ਇਸ ਦੇ ਵਿੱਚ ਨਾ ਦਿੱਤੇ ਗਏ। ਬਿਲਕੁਲ ਇਹ ਬੜਾ ਸੀਰੀਅਸ ਇਸ਼ੂ ਹੁਣ ਬਣ ਗਿਆ ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹ ਕਹਿੰਦੇ ਉੱਥੋਂ ਚਲੇ ਵੀ ਗਏ ਕਿਉਂਕਿ ਡੀਲ ਹੋ ਗਈ ਸੀ। ਤੇ ਹੁਣ ਉੱਥੇ ਜਿੱਦਾਂ ਇੱਕ ਤਰ੍ਹਾਂ ਨਾਲ ਹਫੜਾ ਦਫੜੀ ਵਾਲਾ ਮਾਹੌਲ ਬਣਿਆ। ਜਿਹੜੇ ਉਹਨਾਂ ਦੇ ਸਟਾਫਰ ਹੈਗੇ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਕੀਤਾ ਜਾਵੇ। ਤੇ ਜਿਹੜੇ ਰਿਪਬਲਿਕਨ ਕਾਂਗਰਸਮੈਨ ਸੀ ਉਹ ਤਾਂ ਸੋਚ ਹੀ ਰਹੇ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਉਹਨਾਂ ਦੇ ਨਾਲ ਹੀ ਹੈਗੇ ਆ। ਪਰ ਮੈਂ ਦੇਖ ਰਿਹਾ ਸੀ ਕੱਲ ਨਿਊਜ਼ ਵੀ TV ਤੇ ਵੀ ਤੇ ਕੁਛ ਆਰਟੀਕਲ ਵੀ ਪੜ੍ਹੇ ਜਿਹੜੇ ਬਹੁਤ ਸਾਰੇ ਹਾਰਡਕੋਰ ਰਿਪਬਲਿਕਨ ਆ ਉਹ ਇਸ ਸਪੈਂਡਿੰਗ ਬਿੱਲ ਦੇ ਅਗੇਂਸਟ ਆ ਵੀ ਤੁਸੀਂ ਇਕੋਨਮੀ ਇੰਨੀ ਸਟਰੋਂਗ ਚੱਲ ਰਹੀ ਹੈਗੀ ਆ ਉਹਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਡੈਫਿਸਿਟ ਵਧਾ ਰਹੇ ਹੈਗੇ ਆ
ਤੇ ਡਾਕਾ ਦੀ ਕੋਈ ਗੱਲ ਨਹੀਂ ਕੀਤੀ ਹੈਗੀ, ਤੇ ਜਿਹੜੀ ਵਾਲ ਆ ਉਹਨੂੰ ਬੜੇ ਘੱਟ ਪੈਸੇ ਦਿੱਤੇ ਆ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ $25 ਬਿਲੀਅਨ ਉਹਦੇ ਲਈ ਮੰਗਦੇ ਸੀ। ਬਿਲਕੁਲ, ਪਰ ਦੇਖੋ ਜੁਮਲਾ ਇਹਨਾਂ ਦਾ ਕਿੱਡਾ ਜ਼ਬਰਦਸਤ ਸੀਗਾ ਇਲੈਕਸ਼ਨ ਦੇ ਟਾਈਮ ਦੇ ਉੱਤੇ ਵੀ ਇਹਦੇ ਪੈਸੇ ਤਾਂ ਸਾਰੇ ਮੈਕਸੀਕੋ ਤੋਂ ਆਉਣੇ ਆ। ਇੰਡੀਆ ਵਾਲੇ ਜੁਮਲੇ ਦੇ ਵਿੱਚ ਰਹਿ ਗਏ ਵੀ 15 ਲੱਖ ਰੁਪਈਆ ਉਹਨਾਂ ਦੇ ਕੱਲੇ ਦੇ ਅਕਾਊਂਟ ਦੇ ਵਿੱਚ ਆਉਣਾ ਆ, ਤੇ ਇੱਥੇ ਵਾਲੇ ਜਿਹੜੇ ਲੈ ਗਏ ਵੀ ਜਿਹੜੀ ਵਾਲ ਬਣਨੀ ਹੈ ਤੇ ਮੈਕਸੀਕੋ ਦੇ ਪੈਸੇ ਜਿਹੜੇ ਉਹ ਲੱਗਣੇ ਆ, ਤੇ ਹੁਣ ਜਿਹੜੇ ਟੈਕਸ ਪੇਅਰ ਦੀ ਮਨੀ ਜਿਹੜੀ ਲੱਗਣੀ ਆ, ਜਦ ਕਿ ਇਹ ਗੱਲਾਂ ਪਤਾ ਹੀ ਸੀਗੀਆਂ ਵੀ ਇਦਾਂ ਹੀ ਹੋਣੀਆਂ ਆ। ਪਰ ਦੇਖੋ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਰਮ ਪਾ ਕੇ ਉਹਨਾਂ ਦੀ ਕਹਿ ਲਓ ਵੀ ਅੱਖਾਂ ਦੇ ਉੱਤੇ ਪਰਦਾ ਪਾ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ। ਕਈ ਲੋਕਾਂ ਨੇ ਟਵੀਟ ਵੀ ਕੀਤਾ ਉਸ ਦੇ ਉੱਤੇ ਵੀ ਰਾਸ਼ਟਰਪਤੀ ਜੀ ਮੈਂ ਤਾਂ ਵੋਟ ਤੁਹਾਨੂੰ ਇਸ ਕਰਕੇ ਪਾਈ ਸੀ, ਤੁਸੀਂ ਕਹਿੰਦੇ ਸੀਗੇ ਵੀ ਇਹ ਜਿਹੜੇ ਪੈਸੇ ਅਸੀਂ ਮੈਕਸੀਕੋ ਤੋਂ ਲੈਣੇ ਆ, ਡਾਲਰ ਮੈਕਸੀਕੋ ਤੋਂ ਲੈਣੇ ਆ, ਤੇ ਹੁਣ ਤੁਸੀਂ ਜਿਹੜੇ ਆ ਸਾਡੇ ਜਿਹੜੇ ਡਾਲਰ ਆ ਉਹ ਵਰਤ ਰਹੇ ਹੋ, ਇਹ ਮਾੜੀ ਗੱਲ ਆ, ਤੇ ਅਗਲੀ ਦੀ ਵੋਟ ਪਤਾ ਨਹੀਂ ਪਾਵਾਂਗੇ ਤੁਹਾਨੂੰ ਕਿ ਨਹੀਂ ਪਾਵਾਂਗੇ, ਇਹ ਤਾਂ ਚਲੋ ਉਹਨਾਂ ਦੀ ਗੱਲ ਆ, ਮਰਜ਼ੀ ਆ। ਪਰ ਇਦਾਂ ਦੀ ਜਿਹੜੀ ਸਿਚੁਏਸ਼ਨ ਜਿਹੜੀ ਕਿਤੇ ਨਾ ਕਿਤੇ ਉਹਦੇ ਵਿੱਚੋਂ ਸਾਹਮਣਾ ਕਰਨਾ ਪੈ ਗਿਆ। ਮੈਨੂੰ ਲੱਗਦਾ ਸ਼ਾਇਦ ਇਹ ਬੈਕਲੈਸ਼ ਨੂੰ ਦੇਖਦੇ ਹੋਏ ਥੋੜੀ ਜੀ ਰਾਸ਼ਟਰਪਤੀ ਟਰੰਪ ਨੇ ਆਪਣਾ ਜਿਹੜਾ ਬਾਰਡਰ ਵਾਲ ਦੇ ਉੱਤੇ ਜਿਹੜਾ ਸਟਾਂਸ ਆ ਹੁਣ ਥੋੜਾ ਜ਼ਿਆਦਾ ਇੱਕ ਹਿਸਾਬ ਦੇ ਨਾਲ ਸਖਤ ਕਰ ਦਿੱਤਾ। ਇਹਦੇ ਨਾਲ ਤੇ ਹੋਰ ਸਗੋਂ ਟੈਕਸ ਪੇਅਰ ਦੀ ਮਨੀ ਜ਼ਿਆਦਾ ਜਾੜੀਆਂ ਵਾਲ ਬਣਨ ਦੇ ਵਿੱਚ। ਪਿਛਲੇ ਜਿਹੜੇ ਆ ਇਸੇ ਮਹੀਨੇ ਦੇ ਵਿੱਚ ਰਾਸ਼ਟਰਪਤੀ ਟਰੰਪ ਕੈਲੀਫੋਰਨੀਆ ਦੇ ਵਿੱਚ ਵੀ ਆਏ ਸੀ। ਸਦਰਨ ਨੇਬਰ ਦੇ ਜਿਹੜੇ ਸੈਂਡੀਏਗੋ ਦੇ ਲਾਗੇ ਆਪਣੇ ਜਿਹੜਾ ਬਾਰਡਰ ਆ, ਉੱਥੇ ਉਹਨਾਂ ਨੇ ਜਿਹੜੇ ਬਾਰਡਰ ਦੇ ਲਾਗੇ ਜਿਹੜੇ ਕਹਿ ਲਓ ਵੀ ਘੁੰਮ ਫਿਰ ਕੇ ਆਏ, ਉਹਨਾਂ ਨੇ ਦੇਖ ਕੇ ਆਏ ਜਿਹੜੇ ਵਾਲ ਦੇ ਪ੍ਰੋਟੋਟਾਈਪ ਬਣੇ ਆ ਉਹਦਾ ਜਿਹੜਾ ਆ ਉਹ ਜਾਇਜ਼ਾ ਲੈ ਕੇ ਆਏ ਨੇ, ਤੇ ਉੱਥੇ ਗੱਲਾਂ ਕਰ ਰਹੇ ਸੀ ਵੀ ਹਾਂ ਸਾਨੂੰ ਸੀ ਥਰੂ ਵਾਲ ਚਾਹੀਦੀ ਹੈ, ਸਾਨੂੰ ਪਤਾ ਲੱਗਣਾ ਚਾਹੀਦਾ ਵੀ ਪਰਲੇ ਪਾਸੇ ਜਿਹੜਾ ਉਹ ਕੀ ਚੱਲ ਰਿਹਾ, ਕੀ ਹੋ ਰਿਹਾ ਆ। ਸੋ ਗੱਲਾਂ ਕੀਤੀਆਂ ਤਾਂ ਹੈਗੀਆਂ, ਤੇ ਹੁਣ ਥੋੜਾ ਇਹਨਾਂ ਨੇ ਸਟਾਂਸ ਜਿਹੜਾ ਹੋਰ ਸਟਰੋਂਗ ਕੀਤਾ ਆ। ਪਰ ਇਹ ਹੁਣ ਕਿਉਂਕਿ ਇੰਨੇ ਲੋਕਾਂ ਨੂੰ ਬਾਰ-ਬਾਰ ਮਨਾਉਣਾ ਸੌਖਾ ਕੰਮ ਨਹੀਂ ਹੈ ਸਪੈਂਡਿੰਗ ਬਿੱਲ ਦੇ ਲਈ, ਖਾਸ ਕਰਕੇ ਕਿਉਂਕਿ ਆਲਰੇਡੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਤਾਂ ਸਭ ਨੂੰ ਵੀ ਪਤਾ ਹੈ ਵੀ ਕਿੰਨੇ ਕੁ ਖੁਸ਼ ਨੇ ਕਿੰਨੇ ਕੁ ਨਾ ਖੁਸ਼ ਨੇ ਇਸ ਜਿਹੜੇ ਮੌਜੂਦਾ ਪ੍ਰਸ਼ਾਸਨ ਤੋਂ, ਜਾਂ ਜਿਹੜੇ ਸਾਥੀ ਉਹਨਾਂ ਦੇ ਸੈਨੇਟਰਸ ਉਹਨਾਂ ਤੋਂ ਔਖੇ ਸੌਖੇ ਹੋ ਕੇ ਉਹਨਾਂ ਨੇ ਮਨਾਏ ਆ। ਬਾਈ ਪਾਰਟੀਜ਼ਨ ਜਿਹੜਾ ਇਹ ਕੰਮ ਜਿਹੜਾ ਚੱਲ ਰਿਹਾ ਮਾੜਾ ਮੋਟਾ, ਤਾਂ ਉਸ ਦੇ ਵਿੱਚ ਹੁਣ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕਰ ਰਿਹਾ ਵੀ ਜੇ ਮੇਰੀ ਗੱਲ ਨਾ ਮੰਨੀ ਤੇ ਇਹ ਡੀਲ ਜਿਹੜੀ ਇੱਕ ਹਿਸਾਬ ਦੇ ਨਾਲ ਮੈਂ ਮੰਨਣੀ ਨਹੀਂ ਹੈ। ਜੀ, ਜਿਹੜੀ ਅਗਲੀ ਖਬਰ ਆ ਉਹ ਪ੍ਰੈਜ਼ੀਡੈਂਟ ਟਰੰਪ ਆ ਜਿਹੜੇ ਉਹ ਜੌਨ ਬੋਲਟਨ ਜਿਹੜੇ ਕਿ ਪਹਿਲਾਂ US ਦੇ ਐਂਬੈਸਡਰ ਰਹਿ ਚੁੱਕੇ ਆ ਯੂਨਾਈਟਿਡ ਨੇਸ਼ਨ ਨੂੰ, ਉਹਨਾਂ ਨੂੰ ਹਾਇਰ ਕਰਨ ਜਾ ਰਹੇ ਹੈਗੇ ਆ, ਜਿਹਦੇ ਨਾਲ ਕਹਿੰਦੇ ਵੀ ਵਾਈਟ ਹਾਊਸ ਦੀ ਸਟ੍ਰੈਟਜੀ ਜਿਹੜੀ ਆ ਪੂਰੀ ਤਰ੍ਹਾਂ ਚੇਂਜ ਹੋਏਗੀ ਕੋਰੀਆ ਦੇ ਤੇ ਈਰਾਨ ਦੇ ਅਗੇਂਸਟ। ਤੇ ਜਿਹੜੇ ਜੌਨ ਬੋਲਟਨ ਆ ਉਹ ਉਹਨਾਂ ਦੀ ਕਾਫੀ ਰਿਸਪੈਕਟ ਵੀ ਹੈਗੀ ਦੋਨਾਂ ਪਾਰਟੀਆਂ ਦੇ ਵਿੱਚ, ਤੇ ਹਮੇਸ਼ਾ ਹੀ ਲੋਕ ਸੋਚਦੇ ਆ ਵੀ ਜਿਹੜੇ ਜੌਨ ਬੋਲਟਨ ਆ ਵੀ ਹੀ ਵਿਲ ਪੁੱਟ ਅਮਰੀਕਾ ਫਸਟ ਆਫਟਰ years of failed ਜਿਹੜੀਆਂ ਪ੍ਰੀਵੀਅਸ ਪਾਲਿਸੀਜ਼ ਹੈਗੀਆਂ ਆ। ਹੁਣ ਇਹ ਦੇਖੋ ਵੀ ਕਿਤੇ ਉਹੀ ਨਾ ਹੋਵੇ ਵੀ ਗਰਮਾ ਗਰਮੀ ਵਾਲਾ ਮਾਹੌਲ ਮਿਲਟਰੀ ਦੇ ਵਿੱਚ ਹੋ ਜਾਏ, ਰਾਈਟ? ਆਈ ਥਿੰਕ ਇਹ ਉਹੀ ਨੇ ਬੰਦੇ ਜਿਹੜੇ ਕਿਸੇ ਟਾਈਮ ਦੇ ਉੱਤੇ ਜਦੋਂ ਇਰਾਕ ਦੀ ਵਾਰ ਸੀਗੀ ਤਾਂ ਇਹ ਐਂਬੈਸਡਰ ਜਿਹੜੇ ਰਹੇ ਨੇ, ਤੇ ਕਾਫੀ ਤੱਤੇ ਸੁਭਾਅ ਦੇ ਹਿਸਾਬ ਦੇ ਨਾਲ ਆਪਾਂ ਜਿਹੜੇ ਕਹਿ ਲਓ ਵੀ ਗਰਮਜੋਸ਼ੀ ਵਾਲੇ ਜਿਹੜੇ ਹੈਗੇ ਨੇ। ਜਨਰਲ ਮੈਕਮਾਸਟਰ ਦੀ ਜਗ੍ਹਾ ਦੇ ਉੱਤੇ ਜਿਹੜੇ ਹੁਣ ਨੈਸ਼ਨਲ ਐਡਵਾਈਜ਼ਰ ਜਿਹੜੇ ਆ ਉਹ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਹੁਣ ਲੈਣਗੇ। ਸੋ ਦੇਖਦੇ ਹਾਂ ਵੀ ਹੁਣ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲ ਬਣੂਗੀ। ਇਹ ਆਈ ਥਿੰਕ ਤੀਜੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਇੱਕ ਕਾਰਜਕਾਲ ਦੇ ਹੋਣਗੇ। ਪਹਿਲੇ ਜਿਹੜੇ ਮਾਈਕਲ ਫਲਿਨ ਆ ਉਹ ਆਲਰੇਡੀ ਇੰਡਾਈਟ ਕੀਤੇ ਜਾ ਚੁੱਕੇ ਆ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਉਹਦੇ ਵਿੱਚ। ਉਸ ਤੋਂ ਬਾਅਦ 'ਚ ਜਨਰਲ HR ਮੈਕਮਾਸਟਰ ਸੀਗੇ, ਤੇ ਹੁਣ ਜਿਹੜੇ ਐਂਬੈਸਡਰ ਬੋਲਟਨ ਜਿਹੜੇ ਐਂਬੈਸਡਰ ਰਹਿ ਚੁੱਕੇ ਆ ਉਹਨਾਂ ਨੂੰ ਹੁਣ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਉਹ ਚੁਣਿਆ ਗਿਆ ਹੈ ਰਾਸ਼ਟਰਪਤੀ ਟਰੰਪ ਦੇ ਵੱਲੋਂ। ਸੋ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਫੋਰਨ ਪਾਲਿਸੀ ਦੇ ਵਿੱਚ ਕਾਫੀ ਜਿਹੜਾ ਚੇਂਜ ਆ, ਖਾਸ ਕਰਕੇ ਕੋਰੀਆ ਨੂੰ ਲੈ ਕੇ, ਜਿੱਦਾਂ ਤੁਸੀਂ ਦੱਸਿਆ ਈਰਾਨ ਨੂੰ ਲੈ ਕੇ, ਹੋਰ ਮੁਲਕਾਂ ਦੇ ਨਾਲ ਵੀ ਜਿਹੜਾ ਆ ਉਹ ਕਾਫੀ ਚੇਂਜਸ ਆ ਸਕਦੇ ਆ। ਕਿਉਂਕਿ ਬਿਲਕੁਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਟ੍ਰੈਫਿਸ ਲਾਇਆ ਹੈਗਾ ਆ ਚਾਈਨਾ ਦੀ ਚੀਜ਼ਾਂ ਦੇ ਉੱਤੇ ਲਗਭਗ $60 ਬਿਲੀਅਨ ਦਾ, ਉਹਦੇ ਨਾਲ ਚਾਈਨਾ ਵਾਲੇ ਆਲਰੇਡੀ ਅਪਸੈਟ ਆ, ਤਾਂ ਉਹਨਾਂ ਨੇ $125 ਬਿਲੀਅਨ ਦਾ ਲਾਇਆ ਹੈਗਾ ਆ ਜਿਹੜੀਆਂ US ਦੀਆਂ ਗੁੱਡਸ ਹੈਗੀਆਂ ਉਹਨਾਂ ਦੇ ਉੱਤੇ। ਸੋ ਲੱਗਦਾ ਆ ਵੀ ਜਿਹੜਾ ਨਾਰਥ ਕੋਰੀਆ ਆ ਉਹਦੇ ਵਿੱਚ ਚਾਈਨਾ ਵਾਲੇ ਫਿਰ ਬਾਹਲਾ ਸਾਥ ਨਹੀਂ ਦੇਣਗੇ, ਤੇ ਉਹਦੇ ਮੱਦੇ ਨਜ਼ਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਹੁਣ ਉਹ ਸੋਚਦੇ ਆ ਵੀ US ਜਿਹੜਾ ਆਪਣੇ ਆਪ ਤੇ ਇਕੱਲਾ ਹੀ ਜਿਹੜਾ ਐਕਟ ਕਰੇਗਾ। ਇਸੇ ਕਰਕੇ ਜਿਹੜੇ ਉਹਨਾਂ ਨੇ ਜਿਹੜੇ ਜੌਨ ਬੋਲਟਨ ਆ ਉਹਨਾਂ ਨੂੰ ਜਿਹੜਾ ਆਪਣੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਿਆ ਹੈਗਾ ਆ। ਇਹ ਹੁਣ ਜਦੋਂ ਇਹ ਖਬਰ ਆਈ ਆ ਤੇ ਇਸ ਤੋਂ ਪਹਿਲਾਂ ਜਿੱਦਾਂ ਜਾਣਦੇ ਆ ਵੀ ਪਿਛਲੇ ਵੀਕਾਂ ਦੇ ਵਿੱਚ ਜਿਹੜਾ ਨਾਰਥ ਕੋਰੀਆ ਦਾ ਉੱਥੇ ਦਾ ਲੀਡਰ ਆ ਉਹਨੇ ਰਾਸ਼ਟਰਪਤੀ ਟਰੰਪ ਨੂੰ ਮੁਲਾਕਾਤ ਕਰਨ ਦੇ ਲਈ ਜਿਹੜਾ ਸੱਦਾ ਦਿੱਤਾ ਸੀ, ਜੋ ਕਿ ਰਾਸ਼ਟਰਪਤੀ ਟਰੰਪ ਨੇ ਮਨਜ਼ੂਰ ਵੀ ਕਰ ਲਿਆ ਆ।
ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਦੋਂ ਕੁ ਮਿਲਦੇ ਨੇ। ਉਦੋਂ ਕਿਆਸ ਰਹੀਆਂ ਸੀਗੀਆਂ ਵੀ ਸ਼ਾਇਦ ਮਈ ਜੂਨ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ। ਜਿਹੜਾ ਸਾਊਥ ਕੋਰੀਆ ਦਾ ਡੈਲੀਗੇਸ਼ਨ ਉੱਥੇ ਗਿਆ ਸੀ, ਉਹਨਾਂ ਨੇ ਇਸ ਤਰੀਕੇ ਦੇ ਨਾਲ ਆ ਕੇ ਜਿਹੜੀ ਗੱਲ ਰਾਸ਼ਟਰਪਤੀ ਟਰੰਪ ਨੂੰ ਦੱਸੀ ਆ ਵੀ ਕਹਿੰਦੇ ਵੀ ਉਹ ਮੰਨਿਆ ਪਿਆ ਆ ਵੀ ਮੈਂ ਜਿਹੜਾ ਆ ਡੀਨਿਊਕਲੀਅਰਾਈਜ਼ ਕਰ ਦੇਣਾ, ਆਪਣੇ ਆਪ ਨੂੰ ਪਰਮਾਣੂ ਬੰਬਾਂ ਤੋਂ ਜਿਹੜਾ ਆ ਉਹ ਟੋਟਲੀ ਮੁਕਤ ਕਰ ਲੈਣਾ ਆਪਣੇ ਪੂਰੇ ਮੁਲਕ ਨੂੰ। ਹੁਣ ਇਹ ਕੀ ਉਸ ਦੇ ਪਿੱਛੇ ਕਿਹੜੀ ਕੂਟਨੀਤੀ ਆ, ਕੋਈ ਸਾਜ਼ਿਸ਼ ਆ, ਕੋਈ ਚਾਲ ਚੱਲ ਰਿਹਾ ਆ, ਇਹ ਜਿਹੜੀ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ। ਪਰ ਜੇ ਵਾਕਿਆ ਇਦਾਂ ਹੋ ਜਾਂਦਾ ਆ ਤਾਂ ਇੱਕ ਸ਼ਾਂਤੀ ਦਾ ਮਾਹੌਲ ਕਿਤੇ ਨਾ ਕਿਤੇ ਕੋਰੀਅਨ ਪੈਨਸੂਲਾ ਦੇ ਵਿੱਚ ਜਿਹੜਾ ਜ਼ਰੂਰ ਹੋਊਗਾ, ਜੋ ਕਿ ਚੰਗੀ ਗੱਲ ਆ। ਖਾਸ ਕਰਕੇ ਸਾਊਥ ਕੋਰੀਆ ਵਾਲੇ ਤਾਂ ਹਮੇਸ਼ਾ ਜਿਹੜੇ ਨਾਲ ਦੇ ਨਾਲ ਡਰੇ ਰਹਿੰਦੇ ਆ, ਤੇ ਇਹ ਹੋਣ ਦੇ ਨਾਲ ਉਹਨਾਂ ਦੇ ਫਾਈਨੈਂਸ਼ੀਅਲ ਜਿਹੜੀਆਂ ਸੈਂਕਸ਼ਨਸ ਆ, ਰੋਕਾਂ ਆ, ਉਹ ਵੀ ਕਈ ਜਿਹੜੀਆਂ ਲਾਈਆਂ ਜਾ ਸਕਦੀਆਂ, ਜਿਸ ਕਰਕੇ ਉੱਥੇ ਆਮ ਲੋਕਾਂ ਦੇ ਜੀਵਨ ਪੱਧਰ ਆ ਉਸ ਦੇ ਵਿੱਚ ਸੁਧਾਰ ਵੀ ਜਿਹੜਾ ਹੋ ਸਕਦਾ ਆ, ਜੇ ਐਕਚੁਅਲ ਦੇ ਵਿੱਚ ਨਾਰਥ ਕੋਰੀਆ ਵਾਲੇ ਦੇ ਮਨ ਦੇ ਵਿੱਚ ਇਦਾਂ ਦੀ ਗੱਲ ਹੈਗੀ ਆ। ਅਨਲੈਸ ਉਹ ਸਿਰਫ ਤੇ ਸਿਰਫ ਮਿਜ਼ਾਈਲ ਬਣਾਉਣ ਦੇ ਬਹੁਤ ਹੀ ਜ਼ਿਆਦਾ ਕਰੀਬ ਆ, ਤੇ ਇੱਕ ਸਮਾਂ ਜਿਹੜਾ ਉਹ ਭਾਲ ਰਿਹਾ ਆ ਵੀ ਕੋਈ ਜਾਣੇ ਸਾਡੇ ਉੱਤੇ ਬਹੁਤੀ ਮੋਨੀਟਰਿੰਗ ਨਾ ਕਰਨ ਤੇ ਆਪਾਂ ਜਿਹੜਾ ਆਪਣੇ ਟੀਚੇ ਦੇ ਵਿੱਚ ਕਾਮਯਾਬ ਹੋ ਜਾਈਏ। ਦੋਨੋਂ ਪਾਸੇ ਨੂੰ ਗੱਲ ਜਿਹੜੀ ਹੈ ਜ਼ਰੂਰ ਜਾਂਦੀ ਹੈ ਜੀ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ US ਨੇ ਜਿਹੜਾ ਟ੍ਰੈਫਿਕ ਲਾ ਦਿੱਤਾ ਹੈਗਾ ਆ ਚਾਈਨਾ ਦੀਆਂ ਚੀਜ਼ਾਂ ਦੇ, ਤੇ ਚਾਈਨਾ ਨੇ ਵੀ ਅਨਾਉਂਸ ਕਰ ਦਿੱਤਾ ਵੀ ਬਹੁਤ ਸਾਰੀਆਂ ਜਿਹੜੀਆਂ US ਦੇ ਪ੍ਰੋਡਕਟਸ ਹੈਗੇ ਆ ਉਹਨਾਂ ਦੇ ਉੱਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਲਾਉਣ ਜਾ ਰਿਹਾ। 15% ਤੱਕ 120 ਜਿਹੜੇ ਪ੍ਰੋਡਕਟ ਹੈਗੇ ਆ ਜਿਹਦੇ ਵਿੱਚ ਸਟੀਲ ਪਾਈਪਸ ਵੀ ਹੈਗੇ ਆ, ਡਰਾਈਡ ਫਰੂਟ, ਵਾਈਨ ਜਿਹੜੀਆਂ 977 ਮਿਲੀਅਨ ਤੱਕ ਜਿਹੜੀ ਐਕਸਪੋਰਟ ਹੁੰਦੀ ਹੈਗੀ ਆ USA ਦੇ ਵਿੱਚੋਂ। ਤੇ ਇਹਦੇ ਨਾਲ ਜਿਹੜੇ ਫਰੂਟ ਗਰੋਅਰਸ ਹੈਗੇ ਆ, ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਵੀ ਬਹੁਤ ਹੈਗੇ ਆ, ਤੇ ਉਹ ਜਿਹੜੇ ਆ ਉਹਨਾਂ ਤੇ ਕਾਫੀ ਅਸਰ ਪਏਗਾ। ਜਿਹੜੇ ਕਹਿੰਦੇ ਫਰੂਟ ਗਰੋਅਰਸ ਕੈਲੀਫੋਰਨੀਆ, ਫਲੋਰੀਡਾ, ਮਿਸ਼ੀਗਨ ਤੇ ਵਾਸ਼ਿੰਗਟਨ ਚ ਹੈਗੇ ਆ, ਉਹ ਜਿਹੜਾ ਚਾਈਨਾ ਵਾਲੇ ਹੁਣ ਲਾਉਣ ਜਾ ਰਹੇ ਆ, ਉਹਦੇ ਕਰਕੇ ਜਿਹੜਾ ਉਹਨਾਂ ਦੇ ਉੱਤੇ ਕਾਫੀ ਅਸਰ ਪਏਗਾ, ਕਿਉਂਕਿ 80 ਦੇ ਕਰੀਬ ਜਿਹੜੇ ਫਰੂਟ ਤੇ ਨਟ ਪ੍ਰੋਡਕਟਸ ਹੈਗੇ ਆ ਜਿਹਦੇ ਉੱਤੇ ਚਾਈਨਾ ਵਾਲੇ ਆਪਣਾ ਜਿਹੜਾ ਆ ਉਹ ਵਧਾਉਣ ਜਾ ਰਹੇ ਹੈਗੇ ਆ ਟੈਕਸ। ਜੀ ਜੀ ਬਿਲਕੁਲ। ਇਹ ਜਿਹੜਾ ਟ੍ਰੈਫਿਕ ਇਹਨਾਂ ਨੇ ਵਧਾਉਣਾ ਆ, ਯਾਨੀ ਕਿ ਟੈਕਸ ਜਿਹੜਾ ਇਹ ਵਧਾ ਰਹੇ ਆ, ਇਹਦੇ ਕਰਕੇ ਜਿਹੜੀ ਖਾਸੀ ਪ੍ਰੋਬਲਮ ਆ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਦੇਖੀ ਗਈ ਹੈ, ਚੱਕ ਸ਼ੂਮਰ ਜੋ ਕਿ ਸੈਨੇਟ ਦੇ ਮਾਈਨੋਰਟੀ ਲੀਡਰ ਨੇ, ਉਹਨਾਂ ਨੇ ਰਾਸ਼ਟਰਪਤੀ ਦਾ ਸਾਥ ਦਿੱਤਾ ਹੈ। ਜਿਹੜਾ ਚਾਈਨਾ ਦੇ ਖਿਲਾਫ ਉਹਨਾਂ ਨੇ ਸਟਰੋਂਗ ਸਟੈਂਡ ਲਿਆ ਆ। ਜਿਹੜਾ ਟ੍ਰੈਫਿਕ ਉਹ ਜਿਹੜੇ ਟੈਕਸ ਜਿਹੜੇ ਵਧਾਉਣ ਦੇ ਵਿੱਚ ਗੱਲ ਆਖੀ ਉਹਨਾਂ ਨੇ, ਕਾਰਨ ਉਸ ਦੇ ਵਿੱਚ ਉਹਨਾਂ ਨੇ ਆਪਣੀ ਟਵੀਟ ਦੇ ਵਿੱਚ ਆਖਿਆ ਵੀ ਕਹਿੰਦੇ ਅਸੀਂ ਹੋਰ ਤਰੀਕੇ ਦੇ ਨਾਲ, ਚਾਹੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹ ਦੁਨੀਆ ਤੋਂ ਕੋਈ ਛੁਪੀ ਹੋਈ ਗੱਲ ਨਹੀਂ ਆ ਵੀ ਸਾਡੇ ਜਿਹੜੇ ਵੱਖੋ ਵੱਖਰੇ ਵਿਚਾਰ ਨੇ, ਪਰ ਇਸ ਚੀਜ਼ ਦੇ ਵਿੱਚ ਮੈਂ ਉਹਨਾਂ ਦਾ ਸਾਥ ਦਿੰਦਾ ਤੇ ਮੈਂ ਇਹ ਉਹਨਾਂ ਦੀ ਦਾਦ ਦਿੰਦਾ ਵੀ ਉਹਨਾਂ ਨੇ ਜਿਹੜਾ ਸਟਰੋਂਗ ਸਟੈਂਡ ਲਿਆ ਆ ਚਾਈਨਾ ਦੇ ਖਿਲਾਫ। ਕਹਿੰਦੇ ਅਸੀਂ ਬਹੁਤ ਨਾਖੁਸ਼ ਸੀਗੇ, ਖਾਸ ਕਰਕੇ ਉਹ ਆਪਣੀ ਗੱਲ ਕਰਦੇ ਸੀ ਜਿਹੜੀ ਓਬਾਮਾ ਪ੍ਰਸ਼ਾਸਨ ਤੇ ਬੁਸ਼ ਪ੍ਰਸ਼ਾਸਨ ਤੋਂ, ਜਿਨ੍ਹਾਂ ਨੇ ਉਦੋਂ ਚਾਈਨਾ ਦੇ ਖਿਲਾਫ ਕਿਸੇ ਵੀ ਤਰੀਕੇ ਦੇ ਜਿਹੜੇ ਬਹੁਤਾ ਜਿਹੜਾ ਸਟਰੋਂਗ ਸਟੈਂਡ ਨਹੀਂ ਲਿਆ। ਸੋ ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਇੱਦਾਂ ਇਹਨਾਂ ਨੂੰ ਡੈਮੋਕ੍ਰੇਟ ਪਾਰਟੀ ਦਾ ਵੀ ਇਸ ਦੇ ਵਿੱਚ ਸਾਥ ਮਿਲਦਾ ਹੈ ਤੇ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਗੱਲ ਬਣਦੀ ਆ, ਜੋ ਕਿ ਇੱਕ ਚੰਗੀ ਗੱਲ ਆ। ਕਿਤੇ ਨਾ ਕਿਤੇ ਕਈ ਚੀਜ਼ਾਂ ਦੇ ਵਿੱਚ ਜਿਹੜਾ ਹਰ ਇੱਕ ਨੂੰ ਪਾਰਟੀਬਾਜ਼ੀ ਤੋਂ ਜਿਹੜਾ ਉੱਤੇ ਉੱਠ ਕੇ ਜਿਹੜੇ ਅਮਰੀਕਾ ਦੀ ਭਲਾਈ ਵਾਲੀ ਗੱਲ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ। ਤੇ ਅਗਲੀ ਖਬਰ ਵੱਲ ਦੇਖੀਏ ਤਾਂ ਜਿਹੜਾ ਈਰਾਨ ਆ, ਈਰਾਨ ਦੇ ਉਲਟ ਵੀ ਜਿਹੜਾ ਹੁਣ US ਆ ਕਾਫੀ ਸਖਤ ਸਟੈਂਡ ਤਾਂ USA ਦਾ ਪਹਿਲਾਂ ਹੀ ਸੀ ਤੇ ਹੁਣ ਪੂਰੀ ਤਰ੍ਹਾਂ ਜਿਹੜਾ ਐਕਟਿਵ ਹੋ ਗਿਆ, ਕਿਉਂਕਿ ਇਰਾਨੀਅਨ ਕਹਿੰਦੇ ਜਿਹੜੀ ਗਵਰਨਮੈਂਟ ਸੀਗੀ ਉਹ ਇਨਡਾਇਰੈਕਟਲੀ ਇੱਕ ਉੱਥੇ ਦਾ ਜਿਹੜਾ ਹੈਕਰ ਗਰੁੱਪ ਹੈਗਾ ਆ ਉਹਦੇ ਨਾਲ ਪੂਰੀ ਇਨਵੋਲਵ ਸੀ, ਜੋ ਕਿ USA ਦੇ ਵਿੱਚ ਕਈ ਗਵਰਨਮੈਂਟ ਏਜੰਸੀਆਂ ਤੇ ਜਿਹੜੀਆਂ ਕਈ ਯੂਨੀਵਰਸਿਟੀਆਂ ਆ ਉਹਨਾਂ ਦੇ ਜਿਹੜੇ ਕੰਪਿਊਟਰਸ ਆ ਉਹ ਹੈਕ ਕਰਦੇ ਸੀ। ਸੋ ਉਹਨਾਂ ਦੇ ਉੱਤੇ US ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਹੁਣ ਸੈਂਕਸ਼ਨਸ ਉਹਨਾਂ ਦੇ ਉੱਤੇ ਲਾ ਦਿੱਤੀਆਂ ਹੈਗੀਆਂ ਤੇ ਇੰਡਾਈਟਮੈਂਟਸ ਵੀ ਕੁਝ ਹੋਈਆਂ ਹੈਗੀਆਂ, ਗਲੋਬਲੀ ਹੋਈਆਂ ਹੈਗੀਆਂ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਜਿਹੜਾ ਆਸਟਨ ਦਾ ਬੰਬਰ ਸੀਗਾ ਜਿਸ ਨੇ ਉੱਥੇ ਪੂਰੀ ਦਹਿਸ਼ਤ ਫੈਲਾਈ ਹੋਈ ਸੀ, ਕਹਿੰਦੇ ਉਸ ਦੀ ਜਿਹੜੀ ਕਨਫੈਸ਼ਨ ਵੀਡੀਓ ਆ ਉਹ ਅਜੇ ਜ਼ਾਹਰ ਨਹੀਂ ਕੀਤੀ ਗਈ ਸਾਰਿਆਂ ਦੇ ਸਾਹਮਣੇ, ਜਿਹੜੀ ਉਹ ਪੇਸ਼ ਨਹੀਂ ਹੋਈ। ਜਿਹੜਾ 23 ਸਾਲਾਂ ਦਾ ਮਾਰਕ ਐਂਥਨੀ ਕੌਂਡਟ ਜਿਸ ਨੇ ਦਹਿਸ਼ਤ ਫੈਲਾਈ ਸੀ, ਉਸ ਦਹਿਸ਼ਤਗਰਦ ਨੇ 19 ਦਿਨਾਂ ਤੱਕ ਆਸਟਨ ਦੇ ਇਲਾਕੇ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਜਿਹੜੇ 4-5 ਜਿਹੜੇ ਬੰਬ ਬਲਾਸਟ ਜਿਹੜੇ ਹੋਏ ਸੀ, ਜਿਸ 'ਚ 2 ਜਣਿਆਂ ਦੀ ਮੌਤ ਵੀ ਜਿਹੜੀ ਹੋ ਗਈ ਸੀ। ਤੇ ਕਹਿੰਦੇ ਉਸ ਦੇ ਵਿੱਚ ਉਸ ਨੂੰ ਕਿਸੇ ਵੀ ਤਰੀਕੇ ਦਾ ਪਛਤਾਵਾ ਨਹੀਂ ਆ। ਇਹ ਜਿਹੜੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ ਵੀ ਇਸ ਤਰੀਕੇ ਨਾਲ ਉਹਨੇ ਪਛਤਾਵਾ ਕਿਸੇ ਤਰੀਕੇ ਦਾ ਕਨਫੈਸ਼ਨ ਵੀਡੀਓ ਦੇ ਵਿੱਚ ਜ਼ਾਹਰ ਨਹੀਂ ਕੀਤਾ। ਉਹ ਇਹੀ ਸੋਚ ਰਿਹਾ ਸੀ ਕਿ ਵੀ ਇੱਦਾਂ ਹੀ ਜਿਹੜਾ ਕਰਨਾ ਹੈ। ਅਜੇ ਬਹੁਤੀ ਗੱਲ ਉਹਨਾਂ ਨੇ ਇਸ ਦੇ ਵਿੱਚ ਹੋਰ
ਦਿਖਾਈ ਨਹੀਂ ਇਸ ਦੇ ਵਿੱਚ, ਜਿਹੜੀ ਉਹਨਾਂ ਨੇ ਉਹ ਦੱਸੀ ਨਹੀਂ। ਤੇ ਕਹਿੰਦੇ ਵੀ ਗਲਤੀ ਬੌਂਬਰ ਦੀ ਇਹੀ ਹੋਈ ਵੀ ਜਦੋਂ ਫੈਡੈਕਸ ਦੇ ਸਟੋਰ ਦੇ ਉੱਤੇ ਗਿਆ ਸੀਗਾ ਆਸਟਨ ਦੇ ਵਿੱਚ, ਜਿਹਦੇ ਵਿੱਚ ਜਦੋਂ ਬੰਬ ਫਟਿਆ ਸੀਗਾ ਆਸਟਨ ਦੀ ਫੈਡੈਕਸ ਦੀ ਫੈਸਿਲਿਟੀ ਦੇ ਵਿੱਚ, ਉਦੋਂ ਦੀ ਤਸਵੀਰ ਵੀ ਕੈਮਰਿਆਂ 'ਚ ਆ ਗਈ ਤੇ ਉਹਦੇ ਜਿਹੜਾ ਨੰਬਰ ਪਲੇਟ ਸੀਗਾ ਵੈਨ ਦਾ, ਉਹਦੇ ਕਰਕੇ ਜਿਹੜਾ ਬਹੁਤ ਉਸ ਤੋਂ ਬਾਅਦ 'ਚ ਜਲਦੀ ਜਿਹੜਾ ਫੜਨ ਦੇ ਵਿੱਚ, ਉਸਦੇ ਕਰੀਬ ਜਾਣ ਦੇ ਵਿੱਚ ਕਾਮਯਾਬ ਰਹੇ ਸੀ, ਜਿੱਥੇ ਬਾਅਦ ਦੇ ਵਿੱਚ ਉਹਨੇ ਆਪਣੇ ਆਪ ਨੂੰ ਵੀ ਜਿਹੜਾ ਬੰਬ ਦੇ ਨਾਲ ਜਿਹੜਾ ਆ ਉਹ ਉਡਾ ਲਿਆ ਸੀਗਾ। ਸੋ ਇੱਦਾਂ ਜਿਹੜਾ ਹੋਇਆ ਸੀ। 2 ਮਾਰਚ ਤੋਂ ਹਰਜੋਤ ਸਿੰਘ ਜੀ ਇਹਨੇ ਜਿਹੜੀ ਬੰਬਾਰਡਮੈਂਟ ਕਹਿ ਲਓ ਵੀ ਇਸ ਹਿਸਾਬ ਦੇ ਨਾਲ ਧਮਾਕੇ ਕਰਨੇ, ਪੂਰਾ ਟੈਰਰ ਫੈਲਾ ਰੱਖਿਆ ਸੀ, ਬਿਲਕੁਲ ਜਿਹੜਾ ਉਹ ਫੈਲਾ ਕੇ ਰੱਖਿਆ ਹੋਇਆ ਸੀ ਜੀ। ਤੇ ਅਗਲੀ ਖਬਰ ਵੱਲ ਜਾਈਏ। ਜਿਸ ਤਰ੍ਹਾਂ ਸਕੂਲ ਸ਼ੂਟਿੰਗਸ ਹੁੰਦੀ ਰਹਿੰਦੀ ਆ, ਪਿਛਲੇ ਟਿਊਜ਼ਡੇ ਵੀ ਮੈਰੀਲੈਂਡ ਦੇ ਵਿੱਚ ਇੱਕ ਸਕੂਲ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ 2 ਜਿਹੜੇ ਸਕੂਲ ਦੇ ਬੱਚੇ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਬੱਚੀ ਸੀ ਉਹਨੂੰ ਲਾਈਫ ਸਪੋਰਟ ਦੇ ਉੱਤੇ ਲਾਇਆ ਗਿਆ ਸੀ, ਕਿਉਂਕਿ ਉਹ ਕਾਫੀ ਸੀਰੀਅਸ ਸੀਗੀ। ਗ੍ਰੇਟ ਮਿਲਸ ਹਾਈ ਸਕੂਲ ਦੀ ਜਿਹੜੀ ਜਾਇਲੀਨ ਵਿਲੇ 16 ਸਾਲਾਂ ਦੀ ਜਿਹੜੀ ਸਟੂਡੈਂਟ ਸੀਗੀ, ਉਹਨੂੰ ਇੱਕ ਆਸਟਨ ਰੋਲਿੰਸ ਜਿਹੜਾ 17 ਸਾਲਾਂ ਦਾ ਸਕੂਲ ਦਾ ਹੀ ਸਟੂਡੈਂਟ ਸੀ ਜਿਹਨੇ ਗੋਲੀਆਂ ਮਾਰੀਆਂ ਸੀਆਂ, ਤੇ ਉਹਨੂੰ ਹੁਣ ਜਿਹੜਾ ਲਾਈਫ ਸਪੋਰਟ ਤੋਂ ਲਾ ਲਿਆ ਗਿਆ ਹੈਗਾ। ਇਹਦੇ ਨਾਲ ਕੀ ਆ ਵੀ ਉਹ ਬੱਚੀ ਦੀ ਵਿਚਾਰੀ ਦੀ ਮੌਤ ਹੋ ਗਈ ਤੇ ਕੱਲ ਰਾਤੀ ਜਿੱਦਾਂ 11:30 ਵਜੇ ਉਹਦੀ ਮੌਤ ਹੋ ਗਈ। ਸੋ ਇਹ ਬੜਾ ਹੀ ਮਾੜਾ ਮਾਹੌਲ ਜਿਹੜਾ USA ਦੇ ਵਿੱਚ ਚੱਲ ਰਿਹਾ ਹੈਗਾ। ਜਿਹੜੀ ਸਕੂਲਾਂ ਦੇ ਵਿੱਚ ਵਾਇਲੈਂਸ ਆ, ਇਹਦੇ ਉੱਤੇ ਕੁਛ ਨਾ ਕੁਛ ਤਾਂ ਜਿੱਦਾਂ ਸਾਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਰਲ ਕੇ ਵਰਕਆਊਟ ਕਰਨਾ ਪੈਣਾ ਹੈ। ਬਿਲਕੁਲ, ਵਰਕਆਊਟ ਦਾ ਆਪਾਂ ਦੇਖਿਆ ਹੀ ਆ ਵੀ ਟੀਚਰਾਂ ਦੇ ਹੱਥਾਂ ਦੇ ਵਿੱਚ ਬੰਦੂਕ ਜਿਹੜੀ ਉਹ ਲਿਆਉਣ ਦੀ ਜਿਹੜੀ ਗੱਲ ਜ਼ਰੂਰ ਕੀਤੀ ਆ। ਇੱਕ ਰੀਸੈਂਟ ਸਰਵੇ ਦੇ ਵਿੱਚ ਕਹਿੰਦੇ 9% ਓਵਰਆਲ ਅਮਰੀਕਾ ਦੇ ਜਿਹੜੇ ਟੀਚਰਸ ਦੇ ਵਿੱਚੋਂ ਕਹਿੰਦੇ ਆ ਵੀ ਹਾਂ ਅਸੀਂ ਹਥਿਆਰਾਂ ਦੀ ਟ੍ਰੇਨਿੰਗ ਲੈਣ ਦੇ ਲਈ ਰੈਡੀ ਆ, ਜੋ ਕਿ ਕਾਫੀ ਇੱਕ ਛੋਟਾ ਆંકੜਾ ਆ ਜੇ ਦੇਖਿਆ ਜਾਵੇ। ਪਰ ਇਸੇ ਜਿਹੜੀ ਤੁਸੀਂ ਸ਼ੂਟਿੰਗ ਦੀ ਗੱਲ ਕਰਦੇ ਹੋ, ਉੱਥੇ ਦਾ ਹੀ ਇੱਕ ਰਿਸੋਰਸ ਆਫਿਸਰ ਸੀਗਾ ਸਕੂਲ ਦਾ, ਉਹਦੇ ਕੋਲ ਹਥਿਆਰ ਸੀਗਾ ਤਾਂ ਉਸਨੇ 1 ਮਿੰਟ ਦੇ ਵਿੱਚ ਜਾ ਕੇ ਇਸ ਬੰਦੇ ਨੂੰ, ਇਸ ਮੁੰਡੇ ਨੂੰ ਜਿਹੜਾ ਨਾਲ ਦੇ ਨਾਲ ਰੋਕ ਲਿਆ ਸੀਗਾ, ਗੋਲੀ ਚਲਾ ਦਿੱਤੀ ਸੀ ਇਸ ਦੇ ਉੱਤੇ ਤੇ ਉਸ ਨੂੰ ਉੱਥੇ ਢੇਰ ਕਰ ਦਿੱਤਾ। ਨਹੀਂ ਤਾਂ ਜਿਹੜਾ ਕੰਮ ਹੋਰ ਵੀ ਜ਼ਿਆਦਾ ਖਰਾਬ ਜਿਹੜਾ ਉਹ ਹੋ ਸਕਦਾ ਸੀਗਾ। ਪਰ ਮਸਲਾ ਇਹ ਨਹੀਂ ਆ ਵੀ ਉੱਥੇ ਜਿਹੜਾ ਹਥਿਆਰਬੰਦ ਜਿਹੜੇ ਟੀਚਰ ਹੋਣੇ ਚਾਹੀਦੇ, ਸਵਾਲ ਇਹ ਆ ਵੀ ਇਹ ਨਿਆਣਿਆਂ ਤੱਕ ਜਿਹੜੇ ਬੰਦੂਕਾਂ ਪਹੁੰਚ ਕਿੱਦਾਂ ਰਹੀਆਂ, ਕਿਉਂ ਉਹਨਾਂ ਤੱਕ ਜਿਹੜੀਆਂ ਆ ਰਹੀਆਂ, ਇਸ ਚੀਜ਼ ਦੀ ਨੌਬਤ ਜਿਹੜੀ ਆ ਉਹ ਕਿਉਂ ਆ ਰਹੀ ਆ, ਕਿਉਂ ਇੱਕ ਨਵਾਂ ਨਾਰਮਲ ਜਿਹੜਾ ਸਕੂਲਾਂ ਦੇ ਵਿੱਚ ਹਥਿਆਰ ਵਾਲੀ ਗੱਲ ਆ ਉਹ ਬਣਦੀ ਜਾ ਰਹੀ ਆ। ਨਿੱਤ ਆਏ ਦਿਨ ਜਿਹੜੀਆਂ ਸ਼ੂਟਿੰਗਸ, ਮਾਸ ਸ਼ੂਟਿੰਗਸ ਹੋ ਰਹੀਆਂ ਆ, ਇਹਨਾਂ ਨੂੰ ਰੋਕਣ ਦੇ ਲਈ ਕਿਹੜੇ ਲੈਵਲ ਦੇ ਉੱਤੇ ਜਾ ਕੇ ਜਿਹੜਾ ਉਹ ਰੋਕਣ ਦੀ ਜਿਹੜੀ ਉਹ ਜ਼ਰੂਰਤ ਹੈਗੀ, ਕਿੱਥੇ ਜਿਹੜੀਆਂ ਰੋਕਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਤਾਂ ਜੋ ਇੱਥੇ ਤੱਕ ਨੌਬਤ ਜਿਹੜੀ ਆ ਉਹ ਆਵੇ ਨਾ। ਜੀ ਅਗਲੀ ਖਬਰ ਵੱਲ ਚਲੀਏ। ਆਈਸ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਤੇ ਹੋਰ ਬਹੁਤ ਸਾਰੀਆਂ ਏਜੰਸੀਆਂ, ਟੈਕਸ ਅਰੰਕਾ, ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਸੇਵੀਅਰ ਕਾਉਂਟੀ ਸ਼ੈਰਿਫ ਆਫਿਸ, ਅਰਕਨਸਾ ਸਟੇਟ ਪੁਲਿਸ, ਅਰਕਨਸਾ ਫਿਸ਼ ਐਂਡ ਵਾਈਲਡ ਲਾਈਫ, US ਕਸਟਮ, ਬਾਰਡਰ ਪ੍ਰੋਟੈਕਸ਼ਨ, ਏਅਰ ਐਂਡ ਮਰੀਨ ਆਪਰੇਸ਼ਨ, ਇਹਨਾਂ ਦੇ 18 ਮਹੀਨਿਆਂ ਦਾ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜਿੱਥੇ ਕਿ ਬਹੁਤ ਸਾਰੇ ਜਿਹੜੇ ਮੈਕਸੀਕਨ ਮੂਲ ਦੇ ਲੋਕ ਸੀਗੇ ਉਹ ਇਲੀਗਲ ਜਿਹੜੀ ਕੁੱਕੜਾਂ ਦੀ ਲੜਾਈ ਕਰਦੇ ਸੀ ਤੇ ਉੱਥੇ 120 ਲੋਕਾਂ ਨੂੰ ਜਿਹੜਾ ਫੜਿਆ ਗਿਆ ਹੈਗਾ ਆ। ਤੇ ਉਹਨਾਂ ਦੇ ਵਿੱਚ ਕਹਿੰਦੇ ਇਲੀਗਲ ਕੁੱਕੜਾਂ ਦੀ ਲੜਾਈ ਲੜਾਉਂਦੇ ਸੀ ਤੇ ਉਹਦੇ ਚ ਬਹੁਤ ਸਾਰੇ ਇਲੀਗਲ ਬੰਦੇ ਵੀ ਸੀ। ਸੋ ਹੁਣ ਉਹ ਆਈਸ ਵੱਲੋਂ ਫੜੇ ਗਏ ਹੈਗੇ ਆ ਤੇ ਇਹ ਬਹੁਤ ਸਾਰੇ ਸਰੋਤਿਆਂ ਨੂੰ ਆਪਾਂ ਦੱਸਦੇ ਜਾਂਦੇ ਆ ਵੀ ਸਾਊਥ ਅਮਰੀਕਾ, ਖਾਸ ਕਰਕੇ ਮੈਕਸੀਕੋ ਦੇ ਵਿੱਚ ਜਿਹੜੀ ਇਹ ਇੱਕ ਕੁੱਕੜਾਂ ਦੀ ਲੜਾਈ ਹੁੰਦੀ ਆ ਨਾ, ਇਹ ਆਮ ਜੀ ਗੱਲ ਹੈਗੀ ਆ ਜੀ। ਸੋ ਉਹਨਾਂ ਦੇ ਲਈ ਇੱਕ ਐਂਟਰਟੇਨਮੈਂਟ ਦਾ ਸਾਧਨ ਉਹ ਬਣਿਆ ਹੋਇਆ ਆ। ਉਧਰ ਨਦਰਨ ਮਿਸ਼ੀਗਨ ਦੇ ਵਿੱਚ ਇਮੀਗ੍ਰੇਸ਼ਨ ਦੀ ਕਹਿੰਦੇ ਕ੍ਰੈਕਡਾਊਨ ਜਿਹੜੀ ਆ ਉਹ ਬੜੇ ਜੰਗੀ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਮੌਜੂਦਾ ਪ੍ਰਸ਼ਾਸਨ ਆ ਉਸ ਦੇ ਅਧੀਨ ਜਿਹੜੇ ਬੰਦੇ ਪਹਿਲਾਂ ਪ੍ਰਾਇੋਰਟੀ ਨਹੀਂ ਹੁੰਦੇ ਸੀ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਲਈ, ਅਸੀਂ ਹੁਣ ਉਹਨਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਜਿਹੜੇ ਚੱਕ ਰਹੇ ਆ, ਉਹ ਹੁਣ ਸਾਡੀ ਪ੍ਰਾਇੋਰਟੀ ਬਣ ਚੁੱਕੇ ਆ। ਜਿਸ ਤਰੀਕੇ ਦੇ ਨਾਲ ਜਿਹੜਾ ਪਿਛਲਾ ਪ੍ਰਸ਼ਾਸਨ ਸੀ ਉਹ ਕਹਿੰਦਾ ਸੀਗਾ ਵੀ ਜਿਹੜੇ ਕਨਵਿਕਟਡ ਕ੍ਰਿਮੀਨਲਸ ਆ ਉਹਨਾਂ ਨੂੰ ਹੀ ਜਿਹੜੇ ਆ ਉਹ ਚੱਕਿਆ ਜਾਵੇ, ਆਈਸ ਵਾਲੇ ਜਿਹੜੇ ਆ ਉਹ ਉਧਰਲੇ ਪਾਸੇ ਧਿਆਨ ਦੇਣ। ਪਰ ਮੌਜੂਦਾ ਪ੍ਰਸ਼ਾਸਨ ਨੇ ਇਕੱਲੇ ਕਨਵਿਕਟਡ ਕ੍ਰਿਮੀਨਲਸ ਨਹੀਂ, ਚਾਰਜਡ ਜਿਨ੍ਹਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਚਾਰਜਿਸ ਵੀ ਲੱਗੇ ਆ, ਜਿਨ੍ਹਾਂ ਵਿੱਚ DUI ਵੀ ਆਉਂਦੀ ਆ, ਉਹਨਾਂ ਦੇ ਉੱਤੇ ਵੀ ਜਿਹੜਾ ਪ੍ਰਾਇੋਰਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਲੈ ਆਂਦਾ ਸੀਗਾ। ਜਿਸ ਕਰਕੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਫੜੋ ਫੜਾਈ ਜਿਹੜੀ ਉਸ ਦੇ ਵਿੱਚ ਵਾਧਾ ਵੀ ਹੋਇਆ ਆ ਤੇ ਬਹੁਤ ਸਾਰੇ ਅਜਿਹੇ ਲੋਕ ਵੀ ਇਸ ਚੱਕਰ ਦੇ ਵਿੱਚ ਨਾਲ ਜਿਹੜੇ ਉਹ ਫੜੇ ਜਾ ਰਹੇ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਵੀ ਨਹੀਂ ਹੈਗਾ, ਬਲਕਿ ਮੈਜੋਰਟੀ ਲੋਕ ਉਹ ਫੜੇ ਗਏ ਨੇ ਹੁਣ ਤੱਕ
ਜਿਹੜੇ ਕਹਿ ਲਓ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਤਾਂ ਜਿਹੜੇ ਹੈਗੇ ਹੀ ਆ, ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਰਹਿ ਰਹੇ ਨੇ, ਪਰ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈ, ਕੋਈ 40 ਸਾਲ ਤੋਂ ਰਹਿ ਰਿਹਾ, ਕੋਈ 30 ਸਾਲ ਤੋਂ ਰਹਿ ਰਿਹਾ, ਉਹਨਾਂ ਦੀ ਵੀ ਹੁਣ ਇੱਕ ਹਿਸਾਬ ਦੇ ਨਾਲ ਖੈਰ ਨਹੀਂ ਹੈਗੀ। ਸੋ ਜਿਹੜਾ ਵੀ ਡਿੱਕੇ ਆ ਗਿਆ ਜੀ, ਬਸ ਹੁਣ ਅੱਗੇ ਇਹ ਹੁੰਦੇ ਸੀ ਵੀ ਉਹ ਜਿਹਦਾ ਕ੍ਰਿਮੀਨਲ ਰੈਕਡ ਆ ਉਹਨੂੰ ਪਿਕ ਕਰਦੇ ਸੀ, ਰਾਈਟ? ਜੀ। ਹੁਣ ਤਾਂ ਉਹਨਾਂ ਦਾ ਇਹ ਆ ਵੀ ਜਿਹੜਾ ਡਿੱਕੇ ਆ ਗਿਆ, ਜੇ ਉਹਦੇ ਕੋਈ ਵੀ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਸਹੀ ਨਹੀਂ ਹੈਗਾ ਤੇ ਉਹਨੂੰ ਉਹ ਪਿਕ ਕਰ ਸਕਦੇ ਹੈਗੇ ਆ। ਜੀ ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ, ਤੇ ਜਾਂਦੇ ਜਾਂਦੇ ਜਿਹੜੇ ਆ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਦੇ। ਅੱਜ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਵੀ ਹੈਗਾ ਆ। ਸ਼ਹੀਦ ਭਗਤ ਸਿੰਘ, ਰਾਜਦੇਵ, ਸੁਖਦੇਵ, ਰਾਜਗੁਰੂ ਜਿਹੜੇ ਆ ਉਹਨਾਂ ਨੂੰ ਕੋਟਾਂ ਕੋਟ ਪ੍ਰਣਾਮ ਆ। ਦੇਖੋ, ਉਹਨਾਂ ਨੇ ਜਿਹੜੇ ਮੁਲਕ ਦੇ ਲਈ ਜਿਹੜੀਆਂ ਸ਼ਹਾਦਤਾਂ ਪਾਈਆਂ, ਉਹਦੇ ਅੱਜ ਕੀ ਹਾਲਾਤ ਆ ਉਹ ਆਪਾਂ ਸਾਰੇ ਜਣੇ ਜਾਣਦੇ ਆ, ਪਰ ਉਸ ਟਾਈਮ ਦੇ ਉੱਤੇ ਬਗੈਰ ਆਪਣੀ ਜਾਨ ਦੀ ਪਰਵਾਹ ਕੀਤੇ, ਬਗੈਰ ਆਪਣੇ ਪਰਿਵਾਰਾਂ ਦੀ ਪਰਵਾਹ ਕੀਤੇ ਹੋਏ ਉਹਨਾਂ ਨੇ ਜਿਹੜੀ ਆਪਣੀ ਕਹਿ ਲਓ ਵੀ ਜਾਨ ਜੋਖਮ 'ਚ ਪਾਈ, ਤੇ ਉਦੋਂ ਦੇਸ਼ ਨੂੰ ਆਜ਼ਾਦ ਜਿਹੜਾ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸਾਰਿਆਂ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ। ਤੇ ਆਓ ਉਹਨਾਂ ਦੀਆਂ ਵਿਚਾਰਧਾਰਾਵਾਂ ਤੇ ਸੋਚਾਂ ਦੇ ਉੱਤੇ ਜਿਹੜਾ ਆਪਾਂ ਸਾਰੇ ਜਣੇ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ, ਸੱਚ ਦੇ ਨਾਲ ਹਮੇਸ਼ਾ ਹੀ ਜਿਹੜਾ ਖੜੀਏ, ਮਜਲੂਮਾਂ ਦੇ ਨਾਲ ਜਿਹੜਾ ਹਮੇਸ਼ਾ ਜਿਹੜੇ ਖੜੀਏ। ਇਹੀ ਜਿਹੜੇ ਗੁਰੂ ਸਾਹਿਬ ਵੀ ਆਪਾਂ ਨੂੰ ਇਹੀ ਸਿਖਾ ਕੇ ਗਏ ਨੇ, ਤੇ ਇਹਨਾਂ ਸ਼ਹੀਦਾਂ ਨੇ ਵੀ ਜਿਹੜੇ ਆ ਉਹ ਚੀਜ਼ਾਂ ਆਪਣੇ ਸਾਹਮਣੇ ਜਿਹੜੀਆਂ ਉਹ ਪੇਸ਼ ਵੀ ਕੀਤੀਆਂ ਨੇ। ਤੇ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਕੱਲ ਦੇ ਜਿਹੜੇ ਅਪਡੇਟ ਅਮਰੀਕਾ ਦੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।